ਲਾਹੌਰ ਦੇ ਲਾਹੌਰੀ ਖਲੋਤੇ ਨਾ ਸਾਰੇ ਇਹਨਾਂ ਕੋ ਤੁਹਾਨੂੰ ਖੌਫ ਆ ਰਿਹਾ? ਨਹੀਂ, ਮੈਨੂੰ ਕੋਈ ਖੌਫ ਨਹੀਂ ਜੀ। ਮੇਰੇ ਆਪਣੇ ਨੇ ਜੀ। ਇਹਨਾਂ ਜਿੰਨਾ ਸਾਨੂੰ ਸਰਕਾਰ ਤੇ ਮਿਲਦਾ ਹੈਗਾ, ਜਿੱਦਨ ਅਸੀਂ ਜਾਣੇ ਸਾਰੇ ਬਹੁਤ ਜ਼ਿਆਦਾ ਸਾਨੂੰ ਉਤਾਸ਼ ਨੇ ਮਿਲਣ ਲਈ, ਬਹੁਤ ਜ਼ਿਆਦਾ ਉਹ ਨੇ। ਨਹੀਂ ਉਧਰ ਕੋਈ ਮੀਡੀਆ ਭੜਕਾਉਂਦਾ ਨਾ ਕਿ ਜਾਂ ਪਾਕਿਸਤਾਨ ਚਲ ਜਾਂਦਾ ਉਹ ਹੋ ਗਿਆ। ਮੀਡੀਆ ਸਾਰੇ ਸਰਕਾਰੀ ਚੈਨਲ ਨੇ ਜੋ ਸਭ ਵਿਕੇ ਹੋਏ ਨੇ। ਅਸੀਂ ਤਾਂ ਜੀ ਗੁਰਦੁਆਰਾ ਦਰਸ਼ਨ ਕਰਨ ਦੇ ਮਨ ਚ ਧਾਰੀ ਸੀ ਬਹੁਤ ਪਹਿਲਾਂ, ਤੇ ਨਨਕਾਣਾ ਸਾਹਿਬ ਦੇਖਣਾ ਸਭ ਤੋਂ ਪਿੱਛੇ ਰਿਹਾ ਜੀ। ਨਨਕਾਣਾ ਸਾਹਿਬ ਦਰਸ਼ਨ ਸਾਡੇ ਦੇਖ ਕੇ ਬਹੁਤ ਮਨ ਖੁਸ਼ ਹੋਇਆ। ਇਹ ਇੱਕੋ ਪਰਿਵਾਰ ਹੈਗਾ, ਲੇਕਿਨ ਉਹ ਸਿਆਸਤਾਂ ਨੇ ਅਲੱਗ-ਅਲੱਗ ਕਰ ਦਿੱਤਾ ਹੈਗਾ। ਲੇਕਿਨ ਇਹ ਅਸੀਂ ਆਪਣੇ ਉਸ ਵਿਛੜੀ ਸਰਜ਼ਮੀਨ ਨੂੰ ਗੁਰਧਾਮਾਂ ਦੇ ਦਰਸ਼ਨ ਵਾਸਤੇ ਆਏ ਵੀ ਸਾਡਾ ਇੱਕ ਪਿਆਰ ਹੋਰ ਵੱਧ ਸਕੇ, ਗਾਂ ਨੂੰ ਅਸੀਂ ਇੱਕ ਹੋ ਸਕੀ ਫਿਰ ਦੁਬਾਰਾ ਖੁੱਲੇ ਰਸਤੇ ਨੂੰ ਸਾਡੇ ਵਾਸਤੇ ਖੋਲੋ, ਬਿਜ਼ਨਸ ਖੁੱਲੇ ਸਭ ਲਈ। ਬਹੁਤ ਧੰਨਵਾਦ ਕਰਦੇ ਆ ਪਾਕਿਸਤਾਨ ਸਰਕਾਰ ਦਾ ਕਿ ਉਹਨਾਂ ਨੇ 100% ਵੀਜ਼ਾ ਜਿੰਨੇ ਅਸੀਂ ਉੱਥੋਂ ਅਪਲਾਈ ਹੋਈ ਸੀ ਸਾਰਿਆਂ ਨੂੰ ਵੀਜ਼ੇ ਮਿਲੇ ਨੇ, ਸਾਰਿਆਂ ਦੀ ਮਨ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ। ਬਹੁਤ ਧੰਨਵਾਦ ਕਰਦੇ ਆ ਇਸ ਸਰਕਾਰ ਦਾ। ਅੱਛਾ ਸਰਦਾਰ ਜੀ, ਕੁਝ ਅਫਵਾਹਾਂ ਫੈਲਾਈਆਂ ਜਾਂਦੀਆਂ ਕਿ ਪਾਕਿਸਤਾਨ ਦਾ ਵੀਜ਼ਾ ਲੱਗਦਾ ਜੀ ਹੋਰ ਮੁਲਕਾਂ ਨੇ। ਜੀ ਇਹ ਤਾਂ ਮੂਰਖਮਤੀ ਹੈ ਜੀ। ਕਿੰਨੇ ਇੱਥੇ ਹੋਰ ਸਿਆਸਤਦਾਨ ਵੀ ਆਉਂਦੇ ਨੇ, ਕਿੰਨੇ ਰਾਗੀ ਸਿੰਘ ਆਉਂਦੇ ਨੇ, ਕਿੰਨੇ ਸਿੰਗਰ ਆਉਂਦੇ ਨੇ, ਕੀ ਉਹ ਬਾਕੀ ਦੂਸਰੇ ਦੇਸ਼ ਵਿੱਚ ਨਹੀਂ ਜਾਂਦੇ? ਹਾਂਜੀ, अस्सलाम वालेकुम जी। मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ, ਤੁਸੀਂ ਸਾਡੇ ਨਾਲ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ। ਸਿੱਖ ਸੰਗਤਾਂ ਜਿਹੜੀਆਂ ਆਪਣੀਆਂ ਵਿਸਾਖੀ ਤੇ ਆਈਆਂ ਹੋਈਆਂ ਨੇ ਤੇ ਇਸ ਟਾਈਮ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਬਾਹਰ ਖਲੋਤੇ ਹੋਏ ਆ, ਔਰ ਉਹਨਾਂ ਦੇ ਵਿਚਾਰ ਜਾਣਦੇ ਆ ਕਿ ਇਹਨਾਂ ਨੂੰ ਕਿਵੇਂ ਦਾ ਪਾਕਿਸਤਾਨ ਆਣ ਕੇ ਲੱਗਿਆ, ਫਿਰ ਇਹਨਾਂ ਨੇ ਕੀ ਕੁਝ ਵੇਖਿਆ ਤੇ ਕੀ ਇਹਨਾਂ ਦੇ ਵਿਚਾਰ ਨੇ, ਉਹ ਸਾਰੇ ਨੇ ਇਸ ਬਾਰੇ ਸੁਣੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਜੀ ਕੀ ਹਾਲ ਹੈ? ਬਹੁਤ ਵਧੀਆ। ਠੀਕ ਜੀ? ਹਾਂ ਠੀਕ ਹੈ। ਕੀ ਨਾਮ ਆਪਣਾ? ਸ਼ੇਰ ਸਿੰਘ ਜੀ। ਆਪਣੇ ਬਾਪੂ ਦਾ ਨਾਮ ਕੀ ਦਾ? ਨਛੱਤਰ ਸਿੰਘ ਜੀ। ਤੇ ਸਰਦਾਰ ਜੀ ਕਿੱਥੋਂ ਆਣਾ ਹੋਇਆ ਪਿੱਛੋਂ? ਸਾਡਾ ਪੰਜਾਬ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ। ਅੱਛਾ, ਰੋਹਤਕ ਚੋਂ? ਨਹੀਂ, ਪੰਜਾਬ ਚੋਂ। ਅੱਛਾ ਪੰਜਾਬ ਚੋਂ। ਸਰਦਾਰ ਜੀ ਆਪਣਾ ਪਿਛੋਕੜ ਤੁਹਾਡਾ ਜਿਹੜਾ 47 ਤੋਂ ਪਹਿਲਾਂ ਆਇਆ ਤਾਂ ਉਧਰ ਦਾ? ਉਧਰ ਦਾ ਹੀ ਹੈ ਜੀ। ਅੱਛਾ, ਤੁਸੀਂ ਉਧਰ ਦੇ? ਹਾਂਜੀ। ਪਹਿਲੀ ਦਫਾ ਆਏ? ਪਹਿਲੀ ਦਫਾ ਜੀ। ਤੇ ਕਿੰਨੇ ਪਰਿਵਾਰ ਦੇ ਜੀਜ ਆਏ ਜਿਹੜੇ ਹੁਣ ਤੁਸੀਂ? ਅਸੀਂ ਮੈਂ ਤਾਂ ਆਪਣੇ ਪਿੰਡ ਤੋਂ ਇੱਕੋ ਬੰਦਾ, ਬਾਕੀ ਸਾਡਾ ਜ਼ਿਆਦਾ ਹੈਗਾ 40 ਬੰਦਿਆਂ ਦਾ ਹੈਗਾ ਜੀ। ਅੱਛਾ, ਸਰਦਾਰ ਜੀ ਕਿਵੇਂ ਦਾ ਲੱਗਿਆ ਫਿਰ ਤੁਸੀਂ? ਬਹੁਤ ਵਧੀਆ ਜੀ। ਅਸੀਂ ਤਾਂ ਪਹਿਲੀ ਵਾਰ ਆਏ, ਸਾਨੂੰ ਤਾਂ ਲੱਗਦਾ ਵੀ ਤਾਂ ਪੰਜਾਬ 'ਚ ਫਿਰ ਰਹੇ ਹਾਂ। ਅੱਛਾ, ਬਹੁਤ ਵਧੀਆ ਲੱਗਿਆ ਜੀ। ਵਾਕਈ ਕਿਵੇਂ ਦਾ ਹੋਇਆ ਤੁਹਾਡਾ ਸਵਾਗਤ? ਬਹੁਤ ਵਧੀਆ ਜੀ, ਬਹੁਤ ਵਧੀਆ। ਬਹੁਤ ਵਧੀਆ ਸਵਾਗਤ ਹੋਇਆ ਜੀ। ਅੱਛਾ ਜੀ। ਕਿਸੇ ਚੀਜ਼ ਦੀ ਕਮੀ ਨਹੀਂ ਹੈ, ਹਰ ਪਾਸੇ ਸਾਨੂੰ ਫੈਸਿਲਿਟੀ ਫੁੱਲ ਮਿਲਦੀ ਰਹੀ। ਖਾਣ ਪੀਣ ਦਾ ਤੁਹਾਡਾ ਪ੍ਰਬੰਧ ਸਹੀ ਸਨ? ਉਹ ਸਹੀ ਬਿਲਕੁਲ ਸਹੀ ਹੈ। ਟਰਾਂਸਪੋਰਟ ਉਹ ਵੀ ਸਹੀ ਹੈ। ਠੀਕ ਹੈ ਜੀ। ਸਹੀ ਸੀ ਟਰਾਂਸਪੋਰਟ। ਸਰਦਾਰ ਜੀ ਸਿਕਿਉਰਿਟੀ ਸਾਡੀ ਜਿਹੜੀ ਉਹ ਤਾਂ ਤੁਸੀਂ ਕੁਝ ਮੁਤਮਿਨ ਜੀ? ਸਿਕਿਉਰਿਟੀ ਬਹੁਤ ਖੁਸ਼ ਹਾਂ ਜੀ। ਉਹਨਾਂ ਦਾ ਰਵੱਈਆ ਤੁਹਾਡੇ ਨਾਲ ਕਿਵੇਂ ਦਾ ਸੀ? ਬਹੁਤ ਵਧੀਆ ਰਿਹਾ ਜੀ ਉਹਨਾਂ ਦਾ ਰਵੱਈਆ। ਅੱਛਾ। ਐ ਸਾਡੇ ਨਾਲ ਭਰਾ ਵਾਂਗੂ ਮਿਲਦੇ ਰਹੇ ਜੀ, ਦੁੱਖ ਸੁੱਖ ਪੁੱਛਦੇ ਰਹੇ ਆ। ਅੱਛਾ ਜੀ। ਠੀਕ ਠਾਕ ਰਿਹਾ ਜੀ ਉਹਨਾਂ ਦਾ। ਅੱਛਾ, ਐਰਕਾ ਬਹੁਤ ਜ਼ਿਆਦਾ ਸੰਗਤ ਨੂੰ ਜਿਹੜਾ ਵੀਜ਼ੇ ਮਿਲੇ ਨੇ, ਤਕਰੀਬਨ 7000 ਦੇ ਲਗਭਗ ਆਏ ਤੁਸੀਂ ਜਦੋਂ ਸਰਦਾਰ ਸਾਰੀ ਸੰਗਤਾਂ ਜਿਹੜੀਆਂ ਨੇ, ਤੇ ਕੀ ਵਿਚਾਰ ਲੈ ਕੇ ਆਏ ਤੁਸੀਂ? ਕੀ ਸੀ ਮਨ ਚ ਜਦੋਂ ਵੀਜ਼ਾ ਅਪਲਾਈ ਕੀਤਾ? ਕੀ ਵਿਚਾਰ ਸਨ? ਕਿਉਂ ਤੁਸੀਂ ਆਏ ਥੇ? ਅਸੀਂ ਤਾਂ ਜੀ ਗੁਰਦੁਆਰਾ ਦਰਸ਼ਨ ਕਰਨ ਦੇ ਮਨ ਚ ਧਾਰੀ ਸੀ ਬਹੁਤ ਪਹਿਲਾਂ, ਤੇ ਨਨਕਾਣਾ ਸਾਹਿਬ ਦੇਖਣਾ ਸਭ ਤੋਂ ਪਿੱਛੇ ਰਿਹਾ ਜੀ। ਨਨਕਾਣਾ ਸਾਹਿਬ ਦਰਸ਼ਨ ਸਾਡੇ ਦੇਖ ਕੇ ਬਹੁਤ ਮਨ ਖੁਸ਼ ਹੋਇਆ। ਤੁਸੀਂ ਸਾਰੇ ਗੁਰਦੁਆਰੇ ਜਿਹੜੇ ਆਪਣੇ ਸਾਰੇ ਵੇਖੇ? ਹਾਂ, ਸਾਰੇ ਗੁਰਦੁਆਰੇ ਦੇਖ ਲਏ। ਅੰਦਰ ਕਿਵੇਂ ਦਾ ਪ੍ਰਬੰਧ ਸੀ ਤੁਹਾਡਾ? ਇੱਥੇ ਦੋ ਗੁਰਦੁਆਰੇ ਦੇਖੇ ਆਪਾਂ ਨੇ। ਇੱਥੇ ਜੀ ਦੋ ਗੁਰਦੁਆਰੇ ਦੇਖੇ ਨੇ ਸਾਰੀ। ਅੱਛਾ ਜੀ। ਸਾਨੂੰ ਤਾਂ ਇੱਥੇ ਸਾਡੇ ਨਾਲ ਤਾਂ ਧੋਖਾ ਹੀ ਹੋਇਆ ਕਿਸਮ ਦਾ। ਸਾਨੂੰ ਕਿਹਾ ਵੀ 12 ਸਾਲ ਮੈਂ 1000 ਰੁਪਏ ਦਵਾਂਗੇ ਤੁਹਾਨੂੰ, ਸਾਰੇ ਗੁਰਦੁਆਰੇ ਦਰਸ਼ਨ ਕਰਾਵਾਂਗੇ। ਅੱਛਾ ਅੱਛਾ। ਸਰਦਾਰ ਜੀ ਆਪਣਾ ਨਾਮ ਪਹਿਲਾਂ ਦੱਸੋ। ਮੇਰਾ ਨਾਮ ਸੁਪਿੰਦਰ ਸਿੰਘ ਹੈ ਜੀ। ਆਪਣੇ ਬਾਪੂ ਦਾ ਨਾਮ? ਲੇਟ ਪਿਆਰਾ ਸਿੰਘ। ਤੇ ਆਪਣਾ ਕਿੱਥੇ ਪਿਛੋਕੜ ਪਿਛਲਾ ਪਿੰਡ? ਪਿਛੋਕੜ ਮੇਰਾ ਉਧਰ ਦਾ ਇਹ, ਮੈਂ ਚਮਕੌਰ ਸਾਹਿਬ ਲਾਵੇ ਪਿੰਡ ਮੇਰਾ। ਅੱਛਾ ਅੱਛਾ। ਭੋਜੇ ਪਾਜਰਾ। ਅੱਛਾ ਅੱਛਾ। ਤੇ ਇੱਥੇ ਦਰਸ਼ਨਾਂ ਲਈ ਆਇਆ ਕਾਫੀ ਸਮੇਂ ਤੋਂ, 70 ਸਾਲ ਤੋਂ ਅਸੀਂ ਅਰਦਾਸਾਂ ਕਰਦੇ ਆ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ। ਅੱਛਾ। ਅੱਜ ਸੱਚੇ ਪਾਤਸ਼ਾਹ ਨੇ ਸਾਡੀ ਅਰਦਾਸ ਪੂਰੀ ਕੀਤੀ ਹੈ। ਹਾਂ। ਅਸੀਂ ਅਜੇ ਇੱਥੇ ਪਹੁੰਚੇ ਆ ਪੰਜਾ ਸਾਹਿਬ ਦੇ ਦਰਸ਼ਨ ਕਰਕੇ, ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ, ਔਰ ਅੱਜ ਇੱਥੇ ਤੀਸਰੇ ਪੜਾਅ 'ਚ ਪਹੁੰਚੇ ਆ ਦਰਸ਼ਨ ਤੁਹਾਡਾ ਲਾਸਟ ਦਿਨ ਜਿਹੜਾ ਲਾਹੌਰ ਦੇ ਵਿੱਚ? ਅੱਜ ਲਾਹੌਰ ਵਿੱਚ ਤੀਸਰਾ ਪੜਾਅ। ਕੀ ਵਿਚਾਰ ਨੇ, ਕੀ ਤੁਸੀਂ ਕਹਿ ਰਹੇ ਸੋ ਹੁਣ ਦੱਸੋ? ਸਾਡੀ ਇਹ ਵਿਚਾਰ ਨੇ ਜੀ ਵੀ ਅੱਜ ਸਾਡੇ ਨਾਲ ਇਹੀ ਧੋਖਾ ਹੋਇਆ, ਸਾਨੂੰ ਕਹਿ ਕੇ ਇੱਥੇ ਲੈ ਕੇ ਚਲਾ ਗਿਆ ਰਿਕਸ਼ੇ ਵਾਲਾ ਵੀ ਅਸੀਂ ਜੀ ਤੁਹਾਨੂੰ ਚਾਰੇ ਗੁਰਧਾਮਾਂ ਦੇ ਦਰਸ਼ਨ ਕਰਾਵਾਂਗੇ। ਅੱਛਾ, ਰਿਕਸ਼ੇ ਵਾਲਾ? ਰਿਕਸ਼ੇ ਵਾਲਾ, ਹਾਂਜੀ। ਅੱਛਾ ਅੱਛਾ। ਤੇ ਸਾਨੂੰ ਸਿਰਫ ਚੂਨਾ ਮੰਡੀ ਗੁਰੂ ਰਾਮਦਾਸ ਪਾਤਸ਼ਾਹ ਦਾ ਜਨਮ ਸਥਾਨ ਦੇ ਦਰਸ਼ਨ ਕਰਾਏ ਨੇ, ਸ਼ਹੀਦ ਸਿੰਘਾਂ ਸਿੰਘਾਂ ਦੇ ਦਰਸ਼ਨ, ਜਿੱਥੇ ਜਿਹੜਾ ਸਥਾਨ ਹੈਗਾ ਉਹਦੇ ਦਰਸ਼ਨ ਕਰਾਏ ਨੇ। ਅਸੀਂ ਉੱਥੋਂ ਕਿਹਾ ਉਹਨੂੰ ਵੀ ਸਾਨੂੰ ਭਾਈ ਤਾਰੂ ਸਿੰਘ ਦਾ ਜਿਹੜਾ ਸ਼ਹੀਦੀ ਸਥਾਨ ਹੈ ਉਹਨਾਂ ਦਾ ਦਰਸ਼ਨ ਕਰਾਓ, ਤੇ ਉਸ ਤੋਂ ਬਾਅਦ ਸੁੱਧਾ ਲੈ ਕੇ ਇੱਥੇ ਆ ਗਿਆ ਉਹ। ਤੁਸੀਂ ਇੱਥੋਂ ਕਿਸੇ ਨੂੰ ਨਾਲ ਮੁਸਲਮਾਨ ਹੋਰ ਨੂੰ ਇੱਥੇ ਲੈ ਕੇ ਰਿਕਸ਼ੇ ਵਾਲੇ ਤਾਂ ਟਰਾਂਸਪੋਰਟ ਵਾਲੇ ਲੋਕਲ ਜਿਹੜੇ ਨੇ ਇੰਜ ਕਰਦੇ ਨੇ? ਸਾਨੂੰ ਕਹਿੰਦੇ ਸਾਰੇ ਸਭ ਕੁਝ ਪਤਾ ਸੀ, ਇੱਥੇ ਲੋਕਲ ਹੈ ਜੀ, ਅਸੀਂ ਕੀ ਕਹੀਏ ਹੁਣ? ਅਸੀਂ ਖੁਦ ਇੱਥੇ ਪਹਿਲੀ ਵਾਰ ਅਸੀਂ ਇਸ ਸਰਜ਼ਮੀਨ ਤੇ ਪਹਿਲੇ ਪੈਰ ਰੱਖਿਆ ਗਿਆ। ਸਾਨੂੰ ਤਾਂ ਪਤਾ ਹੀ ਨਹੀਂ ਹੈਗਾ, ਸਾਨੂੰ ਖੁਦ ਪੁੱਛਣ ਵੀ ਦੱਸੋ ਤੁਸੀਂ ਕਿੱਥੇ? ਉਹ ਤਾਂ ਕਿਸੇ ਵੀ ਮੁਲਕ ਦੇ ਅਸੀਂ ਵੀ ਜਾਵਾਂਗੇ ਤੁਹਾਡੇ ਕੋਲ ਰਿਕਸ਼ੇ ਦੇ ਬਾਅਦ, ਫਿਰ ਤੁਹਾਨੂੰ ਪਤਾ ਜਿਵੇਂ ਕਰਦੇ ਰਿਕਸ਼ੇ ਵਾਲੇ, ਉਹਨਾਂ ਪੁੱਛਣਗੇ ਰਿਕਸ਼ੇ ਵਾਲਿਆਂ ਨੂੰ, ਭਾਵੇਂ ਕਿਸੇ ਵੀ ਮੁਲਕ ਦਾ ਹੋਵੇ, ਉਹਨਾਂ ਨੂੰ ਇੱਥੇ ਜਾਣਾ
ਉਹਨਾਂ ਤੁਹਾਨੂੰ ਕਹਿਣਾ ਬਹਿ ਜਾਓ ਤੇ ਲੈ ਜਾਂਦੇ ਆ ਉਹ ਫਿਰ ਇੰਜ ਕਰਦੇ ਨਾ। ਸਾਡੇ ਇਹਦੇ ਵਿੱਚ ਇਹ ਵੀ ਸਾਨੂੰ ਸਥਾਨ ਦਾ ਪਤਾ ਹੈਗਾ ਤਾਂ ਲੈ ਕੇ ਜਾਈਏ ਸਾਰੇ, ਹਰ ਕੋਈ ਕਹਿੰਦਾ ਭਾਈ ਨੋਰਮਲ ਸਾਰੇ ਕਹਿੰਦੇ ਵੀ ਹਾਂ ਉੱਥੇ ਠੀਕ ਹੈ ਸਰ, ਅਸੀਂ ਤੁਹਾਨੂੰ ਪਹੁੰਚਾਵਾਂਗੇ ਉੱਥੇ। ਚਲੋ ਇਹ ਤਾਂ ਲੋਕਲ ਸੰਨਾ ਤੁਸੀਂ ਜਿਹੜੀ ਸਾਡੀ ਤੁਹਾਨੂੰ ਜਿਹੜੀ ਟਰਾਂਸਪੋਰਟ ਮਿਲੀ, ਬੱਸਾਂ ਮਿਲੀਆਂ, ਉਹ ਪ੍ਰਬੰਧ ਕਿਵੇਂ ਦਾ ਹੈ? ਬਹੁਤ ਵਧੀਆ ਜੀ, ਏਸੀ ਵਾਲੇ ਕੰਮ ਬਹੁਤ ਵਧੀਆ ਜੀ, ਕਿਸੇ ਚੀਜ਼ ਦੀ ਹੋਰ ਕਮੀ ਨਹੀਂ ਹੈ। ਸਿਰਫ ਇੱਥੇ ਆ ਕੇ ਮਨ ਦੁਖੀ ਹੋ ਗਿਆ ਜਿਹੜਾ ਸਾਨੂੰ ਇੱਥੇ ਆ ਕੇ ਦੁਬਾਰਾ ਫੇਰ ਛੱਡਤਾ, ਜਾਓ ਅੰਦਰ ਜਾਓ, ਹੁਣ ਅੰਦਰ ਜਾਓ ਜੀ ਬਸ ਰਕਸ਼ਾ ਵਾਲੇ ਕੀ ਕਹੀਏ ਅਸੀਂ ਸਰਦਾਰ ਜੀ ਨਾਲ ਮਾਜ਼ਰ ਰਹਿਮਾਨ ਕਰ ਭਰਾਵਾਂ ਨੇ ਇੱਥੇ, ਬਾਕੀ ਭਰਾਵਾਂ ਨੇ ਉਹਨੂੰ ਕਿਹਾ ਵੀ ਹੈ ਵੀ ਸਾਡੇ ਮਹਿਮਾਨ ਨੇ, ਸਤਿਕਾਰਯੋਗ ਨੇ, ਠੀਕ ਹੈ ਵੀ ਇਹਨੂੰ ਪੂਰੇ ਤੂੰ ਜ਼ੁਬਾਨ ਕੀਤਾ ਤਾਂ ਇਹਨੂੰ ਪੂਰੇ ਦਰਸ਼ਨ ਰੱਖ ਰਿਹਾ, ਤੋਂ ਫੇਰ ਲੈ ਕੇ ਤੁਰ ਪਿਆ ਸਾਨੂੰ ਜਾ ਕੇ ਉੱਥੇ ਜਾ ਕੇ ਕਹਿੰਦਾ ਮੈਂ ਨਹੀਂ ਜਾਣਾ ਹੈਗਾ, ਤੇ ਉਹਨੂੰ 500 ਰੁਪਏ ਦਿੱਤੇ, ਫਿਰ ਵੀ ਉਹਨੂੰ 500 ਰੁਪਏ ਚਲੋ ਅੱਲਾਹ ਪਾਕ ਨੂੰ ਦੱਸ ਦੇ। ਸਰਦਾਰ ਜੀ ਤੁਸੀਂ ਪਹਿਲੀ ਦਫਾ ਆਏ? ਹਾਂਜੀ ਪਹਿਲੀ ਦਫਾ ਆਏ। ਕੀ ਮਨ ਚ ਲੈ ਕੇ ਆਏ ਵੀਜ਼ਾ ਜਿਹੜਾ ਅਪਲਾਈ ਕੀਤਾ ਹੈ? ਇਹ ਕੀ ਕੋਈ ਪਾਕਿਸਤਾਨ ਘੁੰਮਣਾ ਹੈ ਜਾਂ ਗੁਰੂ ਸਾਹਿਬ ਦੇ ਨਹੀਂ ਜੀ, ਦੇਖੋ ਪਾਕਿਸਤਾਨ ਨੇ ਸਾਡੀ ਆਪਣੀ ਸਰਜ਼ਮੀਨ ਪੁਰਾਣੇ ਤਾਂ ਦੋ ਪਰਿਵਾਰਾਂ ਦੇ ਵਿੱਚ ਕੰਧ ਦੀਵਾਰ ਕਰ ਦਿੱਤੀ ਹੈ ਤੇ ਸਿਆਸਤਾਂ ਨੇ, ਇਹ ਤਾਂ ਸਾਡਾ ਇੱਕੋ ਹੀ ਪਰਿਵਾਰ ਹੈ, ਇੱਕੋ ਘਰ, ਸਾਡੀ ਇਹ ਜ਼ਮੀਨ ਵੀ ਸਾਡੀ ਹੈ, ਸਾਡੇ ਬਜ਼ੁਰਗ ਵੱਡੇ ਇੱਥੇ ਆਉਂਦੇ ਰਹੇ ਨੇ ਬਿਜ਼ਨਸ ਤੌਰ ਤੇ, ਕਿਤੇ ਸਾਡੇ ਆਂਢ ਗੁਆਂਢ ਵੀ ਹੁਣ ਵੀ ਸਾਡੇ ਨਾਲ ਦਾ ਪਿੰਡ ਹੈਗਾ, ਉਹਨਾਂ ਦਾ ਇਹ ਸਮਾਨ ਲੈ ਕੇ ਆਏ ਨੇ, ਇੱਥੇ ਸੁਨੇਹਾ ਦੇ ਕੇ ਆਏ ਨੇ, ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਵਾਪਸ ਸੁਨੇਹਾ ਉਸ ਪਰਿਵਾਰ ਲਈ ਦਿੱਤਾ ਹੈ। ਇਹ ਇੱਕੋ ਪਰਿਵਾਰ ਹੈਗਾ, ਲੇਕਿਨ ਉਹ ਸਿਆਸਤਾਂ ਨੇ ਅਲੱਗ-ਅਲੱਗ ਕਰ ਦਿੱਤਾ ਹੈਗਾ, ਲੇਕਿਨ ਇਹ ਅਸੀਂ ਆਪਣੇ ਉਸ ਵਿਛੜੀ ਸਰਜ਼ਮੀਨ ਨੂੰ ਗੁਰਧਾਮਾਂ ਦੇ ਦਰਸ਼ਨ ਵਾਸਤੇ ਆਏ ਵੀ ਸਾਡਾ ਇੱਕ ਪਿਆਰ ਹੋਰ ਵੱਧ ਸਕੇ, ਗਾਂ ਨੂੰ ਅਸੀਂ ਇੱਕ ਹੋ ਸਕੀ ਫਿਰ ਦੁਬਾਰਾ ਖੁੱਲੇ ਰਸਤੇ ਨੂੰ ਸਾਡੇ ਵਾਸਤੇ ਖੋਲੋ, ਬਿਜ਼ਨਸ ਖੁੱਲੇ ਸਭ ਲਈ, ਇਸ ਲਈ ਅਸੀਂ ਇੱਥੇ ਪਹੁੰਚੇ ਆ, ਇਸ ਸੰਦੇਸ਼ ਲੈ ਕੇ ਪਹੁੰਚੇ। ਨਹੀਂ ਇਹ ਤੁਹਾਡੇ ਐਰਕਾ ਤੁਹਾਨੂੰ ਪਤਾ ਸਾਰਾ ਕਿ 3000 2600 2500 ਇੰਨਾ ਕੋ ਸੰਤਾਂ ਮਿਲਦੇ ਐਰਕਾ 7000 ਦਾ ਸਾਡੇ ਕੋਲ ਮਤਲਬ ਬਹੁਤ ਵਾਰ ਕੁਛ ਹੈ ਜੀ। ਪਿਛਲੇ ਸਾਲ ਵੀ ਅਸੀਂ ਲਗਾਇਆ ਸੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਤੇ ਵੀ ਅਸੀਂ ਅਪਲਾਈ ਕੀਤਾ ਸੀ, ਉਸ ਟਾਈਮ ਨਹੀਂ ਲੱਗਿਆ ਸਾਡਾ ਵੀਜ਼ਾ, ਲੇਕਿਨ ਫਿਰ ਦੁਬਾਰਾ ਅਸੀਂ ਵਿਸਾਖੀ ਮੌਕੇ ਤੇ ਅਪਲਾਈ ਕੀਤਾ, ਤੇ ਹੁਣ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਪਾਕਿਸਤਾਨ ਸਰਕਾਰ ਦਾ ਕਿ ਉਹਨਾਂ ਨੇ 100% ਵੀਜ਼ਾ ਜਿੰਨੇ ਅਸੀਂ ਉੱਥੋਂ ਅਪਲਾਈ ਹੋਈ ਸੀ ਸਾਰਿਆਂ ਨੂੰ ਵੀਜ਼ੇ ਮਿਲੇ ਨੇ, ਸਾਰਿਆਂ ਦੀ ਮਨ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ, ਬਹੁਤ ਧੰਨਵਾਦ ਕਰਦੇ ਆ ਇਸ ਸਰਕਾਰ ਦਾ। ਅੱਛਾ ਸਰਦਾਰ ਜੀ, ਕੁਝ ਅਫਵਾਹਾਂ ਫੈਲਾਈਆਂ ਜਾਂਦੀਆਂ ਕਿ ਪਾਕਿਸਤਾਨ ਦਾ ਵੀਜ਼ਾ ਲੱਗਦਾ ਜੀ ਹੋਰ ਮੁਲਕਾਂ ਨੇ ਜੀ, ਇਹ ਤਾਂ ਮੂਰਖਮਤੀ ਹੈ ਜੀ। ਕਿੰਨੇ ਇੱਥੇ ਹੋਰ ਸਿਆਸਤਦਾਨ ਵੀ ਆਉਂਦੇ ਨੇ, ਕਿੰਨੇ ਰਾਗੀ ਸਿੰਘ ਆਉਂਦੇ ਨੇ, ਕਿੰਨੇ ਸਿੰਗਰ ਆਉਂਦੇ ਨੇ, ਕੀ ਉਹ ਬਾਕੀ ਦੂਸਰੇ ਦੇਸ਼ ਵਿੱਚ ਨਹੀਂ ਜਾਂਦੇ? ਬਿਲਕੁਲ ਕਿਉਂ ਨਹੀਂ ਜਾਂਦੇ? ਕੀ ਇੱਥੇ ਪਾਕਿਸਤਾਨ ਦੀ ਕਿਹੜੀ ਬਲਾ ਹੈ ਜਿਹੜੀ ਇੱਥੇ ਆਉਣ ਤੋਂ ਬਾਅਦ ਦੂਸਰੇ ਦੇਸ਼ ਵਿੱਚ ਅਪਲਾਈ ਨਹੀਂ ਹੋ ਸਕਦਾ? ਇਹ ਮੂਰਖਮਤੀ ਹੈ ਜੀ। ਦੇਖੋ ਸਰਦਾਰ ਜੀ, ਪਾਕਿਸਤਾਨ ਦੇ ਖੁਦ ਵੀ ਤਾਂ ਕਿੰਨੇ ਬਾਹਰ ਕੰਟਰੀ ਆ ਸ਼ਾਇਦ ਨਾ, ਉਹਨਾਂ ਦਾ ਵੀਜ਼ਾ ਲੱਗਦਾ। ਪਾਕਿਸਤਾਨ ਦੇ ਖੁਦ ਇੱਥੇ ਦੇ ਬੰਦੇ ਜਾਂਦੇ ਨੇ ਜੀ। ਇੱਕ ਮਿੰਟ ਸੌਰੀ, ਤੇ ਹੁਣ ਤੁਸੀਂ ਆਪਣੇ ਚੜ੍ਹਦੇ ਪੰਜਾਬ ਪੈਗਾਮ ਦੇਣਾ ਚਾਹੋ ਆਪਣੇ ਨਵੀਂ ਜਨਰੇਸ਼ਨ ਯੰਗ ਮੁੰਡੇ, ਉਹਨਾਂ ਨੂੰ ਪੈਗਾਮ ਕੋਈ ਦਵੋ, ਪਿਆਰ ਮੁਹੱਬਤ, ਤੁਹਾਨੂੰ ਕਿਵੇਂ ਦਾ ਪਿਆਰ ਮਿਲਿਆ? ਇਹ ਪੈਗਾਮ ਹੋਣੇ ਤਾਂ ਬੰਦਾ ਪਹੁੰਚ ਹੀ ਗਿਆ ਜੀ। ਹੁਣ ਤੁਸੀਂ ਸਾਰੇ ਲਾਹੌਰ ਦੇ ਲਾਹੌਰੀ ਖਲੋਤੇ ਨਾ ਸਾਰੇ, ਇਹਨਾਂ ਕੋ ਤੁਹਾਨੂੰ ਖੌਫ ਆ ਰਿਹਾ? ਬਹੁਤ ਨਹੀਂ, ਮੈਨੂੰ ਕੋਈ ਖੌਫ ਨਹੀਂ ਜੀ, ਮੇਰੇ ਆਪਣੇ ਨੇ ਜੀ, ਇਹਨਾਂ ਜਿੰਨਾ ਸਾਨੂੰ ਸਤਿਕਾਰ ਮਿਲਦਾ ਹੈਗਾ, ਜਿੱਦਨ ਅਸੀਂ ਜਾਣੇ ਸਾਰੇ ਬਹੁਤ ਜ਼ਿਆਦਾ ਸਾਨੂੰ ਉਤਾਸ਼ ਨੇ ਮਿਲਣ ਲਈ, ਬਹੁਤ ਜ਼ਿਆਦਾ ਉਹ ਨੇ। ਨਹੀਂ ਉਧਰ ਕੋਈ ਮੀਡੀਆ ਭੜਕਾਉਂਦਾ ਨਾ ਕਿ ਜਿਹੜਾ ਪਾਕਿਸਤਾਨ ਚਲ ਜਾਂਦਾ ਉਹ ਹੋ ਗਿਆ, ਮੀਡੀਆ ਸਾਰੇ ਸਰਕਾਰੀ ਚੈਨਲ ਨੇ ਜੋ ਸਭ ਵਿਕੇ ਹੋਏ ਨੇ ਜੀ, ਉਹ ਇਦਾਂ ਇੱਥੇ ਵੀ ਹੋਏਗਾ, ਇੱਥੇ ਨਹੀਂ ਸਿਆਸਤਾਂ ਦੇ ਗੇਮਾਂ ਨੇ ਖੇਡਦੇ, ਠੀਕ ਹੈ ਜੀ। ਚੰਗਾ ਜੀ, ਨਵੀਂ ਜਨਰੇਸ਼ਨ ਨੂੰ ਪੈਗਾਮ ਦੇ ਦਿਓ ਨਾ, ਚੜ੍ਹਦੇ ਪੰਜਾਬ ਉਹਨਾਂ ਨੂੰ ਬੁਲਾਓ ਇੱਥੇ। ਮੇਰਾ ਇਸੇ ਗੱਲ ਤੋਂ ਪੈਗਾਮ ਹੋ ਗਿਆ ਜੀ, ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਉੱਥੇ ਦੀ ਜਨਰੇਸ਼ਨ। ਅੱਛਾ, ਜਿੰਨਾ ਪਿਆਰ ਮੁਹੱਬਤ ਮਿਲਿਆ ਹੁਣ ਯਾਦ ਰਹੇਗਾ ਜਾ ਕੇ ਵੀ ਉੱਥੇ ਦੱਸੋਗੇ ਸਾਰਾ? ਹਾਂਜੀ ਹਾਂ ਬਿਲਕੁਲ। ਚਲੋ ਸਰ, ਅੱਜ ਤੁਹਾਡੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਚਲੋ ਨਾਜ਼ਰੀਨ, ਮਿਲਦੇ ਆ ਇੱਕ ਨਵੀਂ ਵੀਡੀਓ, ਸਮਝਿਓ ਯਾਦ ਰੱਖੋ।